PDM ਦਾ ਇhtਜਾਜ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਉਸੇ ਤਰ੍ਹਾਂ ਹਕੂਮਤੀ ਪਾਲਿਸੀ ਵਿੱਚ ਵੀ ਤਬਦੀਲੀ ਨਜ਼ਰ ਆ ਰਹੀ ਹੈ। ਮੁਖਾਲਿਫੀਨ ਦਾ ਆਖਣਾ ਹੈ ਕਿ ਹਕੂਮਤੀ ਮੌਕਿਫ ਵਿੱਚ ਨਰਮੀ ਇਸ ਗੱਲ ਦਾ ਇਸ਼ਾਰਾ ਹੈ ਕਿ ਹਕੂਮਤ ਡਰ ਗਈ ਹੈ, ਪਰ ਗੈਰ ਸਿਆਸੀ ਤੇ ਸੰਜੀਦਾ ਹਲਕਿਆਂ ਵੱਲੋਂ ਇਸ ਨਰਮੀ ਤੇ ਮੁਜ਼ਾਕਰਾਤ ਲਈ ਹਾਮੀ ਭਰਨ ਨੂੰ ਹਕੂਮਤ ਦੀ ਬਿਹਤਰ ਹਿਕਮਤ ਅਮਲੀ ਆਖਿਆ ਜਾ ਰਿਹਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਹਕੂਮਤ ਕੋਲ ਆਪੋਜੀਸ਼ਨ ਨੂੰ ਦੇਣ ਲਈ ਕੀ ਹੈ। ਆਪੋਜੀਸ਼ਨ ਜਿਹੜੀ ਹਕੂਮਤ ਢਾਣ ਲਈ ਬਜ਼ਿੱਦ ਹੈ ਤੇ ਘੱਟੋ ਘੱਟ ਇਮਰਾਨ ਖਾਨ ਨੂੰ ਬਤੌਰ ਵਜ਼ੀਰ ਆਜ਼ਮ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਉਹਨੂੰ ਰਾਮ ਕਰਨਾ ਹਕੂਮਤ ਲਈ ਸੌਖਾ ਕੰਮ ਨਹੀਂ ਹੋਏਗਾ। ਬਾਜ਼ ਜ਼ਰਾਏ ਦੇ ਮੁਤਾਬਿਕ ਹਕੂਮਤ ਆਪੋਜੀਸ਼ਨ ਦੇ ਕੌਮੀ ਤੇ ਸੂਬਾਈ ਅਸੈਂਬਲੀ ਦੇ ਬਾਜ਼ ਅਰਕਾਨ ਨਾਲ ਵੀ ਰਾਬਤੇ ਵਿੱਚ, ਲੇਕਿਨ ਆਪਣੇ ਪੱਤੇ ਸ਼ੋਅ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਮੌਜੂਦਾ ਹਕੂਮਤ ਸੀਟਾਂ ਦੇ ਲਿਹਾਜ਼ ਨਾਲ ਮਜ਼ਬੂਤ ਪੋਜੀਸ਼ਨ ਵਿੱਚ ਨਹੀਂ, ਪਰ ਫਿਰ ਵੀ ਆਪੋਜੀਸ਼ਨ ਇਹ ਗੱਲ ਜਾਣਦੀ ਹੈ ਕਿ ਅਸੈਂਬਲੀ ਅੰਦਰ ਹਕੂਮਤ ਨੂੰ ਢਾਣਾ ਉਹਨਾਂ ਦੇ ਵੱਸ ਦਾ ਰੋਗ ਨਹੀਂ। ਇਸ ਲਈ ਆਪੋਜੀਸ਼ਨ ਅਸੈਂਬਲੀ ਤੋਂ ਬਾਰ-ਬਾਰ ਹੀ ਮੈਦਾਨ ਲਾਉਣਾ ਚਾਹੁੰਦੀ ਹੈ। ਵਫਾਕੀ ਹਕੂਮਤ ਨੇ ਆਪਣੀ ਕਾਬੀਨਾ ਵਿੱਚ ਰੱਦੋ-ਬਦਲ ਕਰਕੇ ਸ਼ੇਖ ਰਸ਼ੀਦ ਨੂੰ ਵਜ਼ੀਰੇ ਦਾਖਲਾ ਬਣਾ ਦਿੱਤਾ। ਹਕੂਮਤ ਦੀ ਇਸ ਮੂਵ ਤੋਂ ਹਕੂਮਤ ਦਾ ਮੂਡ ਵੀ ਨਜ਼ਰ ਆ ਰਿਹਾ ਹੈ। ਸ਼ੇਖ ਰਸ਼ੀਦ ਸਿਆਸੀ ਸੋਚ ਰੱਖਣ ਦੇ ਨਾਲ-ਨਾਲ ਜ਼ਰੂਰਤ ਦੇ ਟਾਈਮ ਡਿਕਟੇਟਰਾਂ ਵਾਲਾ ਸਖਤ ਰਵੱਈਆ ਅਪਣਾਉਣ ਦੀ ਸਲਾਹੀਅਤ ਵੀ ਰੱਖਦੇ ਨੇ। ਲਿਹਾਜ਼ਾ ਆਖਿਆ ਜਾ ਸਕਦਾ ਹੈ ਕਿ ਹਕੂਮਤ ਆਪੋਜੀਸ਼ਨ ਨੂੰ ਪਹਿਲਾਂ ਤਾਂ ਸਿਆਸੀ ਤੌਰ ਤੇ ਰਾਮ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਜੇ ਘਿਓ ਸਿੱਧੀ ਉਂਗਲੀ ਨਾਲ ਨਾ ਨਿਕਲਿਆ ਤੇ ਫਿਰ ਹਕੂਮਤ ਕੋਲ ਡੰਡਾ ਤੇ ਮੌਜੂਦ ਹੀ ਹੈ। ਵਜ਼ੀਰ ਆਜ਼ਮ ਇਮਰਾਨ ਖਾਨ ਆਪੋਜੀਸ਼ਨ ਨੂੰ ਕਿਸੇ ਵੀ ਸੂਰਤ ਵਿੱਚ NRO ਦੇਣ ਲਈ ਤਿਆਰ ਨਹੀਂ ਤੇ ਆਪੋਜੀਸ਼ਨ ਰਹਿਨੁਮਾਵਾਂ ਦੇ ਮੁਕੱਦਮੇ ਵੀ ਨੇੜੇ ਲੱਗੇ ਖਲੋਤੇ ਨੇ। ਉੱਤੋਂ ਮਾਰਚ ਵਿੱਚ ਸੈਨੇਟ ਇਲੈਕਸ਼ਨ ਵੀ ਹੈ, ਲਿਹਾਜ਼ਾ ਮੁਲਕੀ ਸਿਆਸਤ ਦੇ ਵਿੱਚ ਜਨਵਰੀ ਤੇ ਫਰਵਰੀ ਬਹੁਤ ਅਹਿਮ ਨੇ। ਸ਼ੇਖ ਰਸ਼ੀਦ ਲਈ ਆਪੋਜੀਸ਼ਨ ਨੂੰ ਘੇਰ ਕੇ ਅਸੈਂਬਲੀ ਅੰਦਰ ਲਿਆਣਾ ਸੌਖਾ ਕੰਮ ਨਹੀਂ ਹੋਏਗਾ ਤੇ ਡੰਡਾ ਚਲਾਣਾ ਵੀ ਹਕੂਮਤ ਲਈ ਔਖਾ ਹੀ ਹੁੰਦਾ ਹੈ। ਹਕੂਮਤ ਆਪੋਜੀਸ਼ਨ ਨਾਲ ਕੀ ਕਰਦੀ ਹੈ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ, ਪਰ ਸੁਣਿਆ ਹੈ ਕਿ ਕਪਤਾਨ ਪ੍ਰੈਸ਼ਰ ਵਿੱਚ ਵਧੀਆ ਪਰਫਾਰਮ ਕਰਦਾ ਹੈ। ਹੁਣ ਪਰਫਾਰਮੈਂਸ ਵਿਖਾਉਣ ਦਾ ਵੇਲਾ ਆ ਗਿਆ ਹੈ।